ਪੰਜਾਬ ਹਕੂਮਤ ਨੇ ਸਮੋਗ ਦੀ ਵਜ੍ਹਾ ਤੋਂ 2 ਮਹੀਨੇ ਤੱਕ ਹਰ ਬੁੱਧ ਨੂੰ ਲਾਹੌਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਬੁੱਧ ਵਾਲੇ ਦਿਨ ਲਾਹੌਰ ਵਿੱਚ ਟ੍ਰੈਫਿਕ, ਦਫ਼ਤਰ, ਤਾਲੀਮੀ ਅਦਾਰੇ ਅਤੇ ਮਾਰਕੀਟਾਂ ਬੰਦ ਰਹਿਣ ਦਾ ਐਲਾਨ ਕੀਤਾ ਗਿਆ ਹੈ। ਸਮੋਗ ਵਿੱਚ ਇੰਝ ਲੱਗਦਾ ਹੈ ਜਿਵੇਂ ਆਸਮਾਨ 'ਤੇ ਧੁੰਦ ਛਾ ਗਈ ਹੈ, ਪਰ ਇਹ ਧੁੰਦ ਨਹੀਂ, ਫਜ਼ਾਈ ਆਲੂਦਗੀ ਹੁੰਦੀ ਹੈ। ਗਰਮੀ ਦੇ ਜਾਣ ਅਤੇ ਸਰਦੀ ਦੇ ਆਉਣ 'ਤੇ ਬਦਲਦੇ ਮੌਸਮ ਨਾਲ ਫਜ਼ਾ ਖੁਸ਼ਕ ਹੋ ਜਾਂਦੀ ਹੈ। ਹਵਾ ਨਾ ਚੱਲਣ ਅਤੇ ਦਰਜਾ ਹਰਾਰਤ ਵਿੱਚ ਕਮੀ ਹੋਣ ਪਾਰੋਂ ਫਜ਼ਾ ਵਿੱਚ ਧੁੰਦ ਬਣਦੀ ਹੈ, ਜਿਹੜੀ ਫਜ਼ਾਈ ਆਲੂਦਗੀ ਨਾਲ ਮਿਲ ਕੇ ਸਮੋਗ ਬਣਾ ਦਿੰਦੀ ਹੈ। ਖਾਸਕਰ ਸੁਬਹ ਅਤੇ ਸ਼ਾਮ ਦੇ ਵਕਤ ਫਜ਼ਾ ਵਿੱਚ ਸਮੋਗ ਦਾ ਰਾਜ ਹੋ ਜਾਂਦਾ ਹੈ। ਟ੍ਰੈਫਿਕ ਦਾ ਧੂੰਆਂ, ਇੱਟਾਂ ਬਣਾਉਣ ਵਾਲੇ ਭੱਠਿਆਂ, ਫੈਕਟਰੀਆਂ ਅਤੇ ਕਚਰਾ ਬਾਲਣ ਨਾਲ ਪੈਦਾ ਹੋਣ ਵਾਲਾ ਧੂੰਆਂ ਫਜ਼ਾਈ ਆਲੂਦਗੀ ਦੀ ਵਜ੍ਹਾ ਹੁੰਦਾ ਹੈ। ਇਸ ਧੂੰਏਂ ਵਿੱਚ ਕਈ ਜ਼ਹਿਰੀਲੀ ਗੈਸਾਂ ਸ਼ਾਮਲ ਹੋ ਜਾਂਦੀਆਂ ਹਨ। ਸਮੋਗ ਦੀ ਇੱਕ ਵਜ੍ਹਾ ਚੜ੍ਹਦੇ ਪੰਜਾਬ ਦੇ ਕਿਸਾਨ ਵੀ ਨੇ, ਜਿਹੜੇ ਪੁਰਾਣੀ ਫਸਲ ਦੀ ਬਾਕੀਆਤ ਨੂੰ ਅੱਗ ਲਾ ਦਿੰਦੇ ਨੇ, ਅਤੇ ਇਸ ਧੂੰਏਂ ਨਾਲ ਲਾਹੌਰ ਦੀ ਫਜ਼ਾ ਮੁਤਾਸਰ ਹੋ ਜਾਂਦੀ ਹੈ। ਸਮੋਗ ਤੋਂ ਇਨਸਾਨ, ਜਾਨਵਰ, ਪੌਦੇ ਬਲਕਿ ਫਿਤਰਤ ਦੀ ਹਰ ਚੀਜ਼ ਮੁਤਾਸਰ ਹੁੰਦੀ ਹੈ। ਸਮੋਗ ਦੀ ਵਜ੍ਹਾ ਤੋਂ ਦਿਲ, ਫੇਫੜੇ ਅਤੇ ਸਾਂਸ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਦਮੇ ਦੇ ਮਰੀਜ਼ਾਂ ਲਈ ਸਮੋਗ ਖਤਰਨਾਕ ਸਾਬਤ ਹੋ ਸਕਦੀ ਹੈ। ਬਜ਼ੁਰਗ, ਹਾਮਲਾ ਔਰਤਾਂ, ਛੋਟੇ ਬੱਚੇ, ਮੋਟਰਸਾਈਕਲ ਸਵਾਰ ਅਤੇ ਖੁੱਲ੍ਹੀ ਜਗ੍ਹਾ ਕੰਮ ਕਰਨ ਵਾਲੇ ਲੋਕ ਜ਼ਿਆਦਾ ਮੁਤਾਸਰ ਹੁੰਦੇ ਨੇ। ਐਲਰਜੀ ਦੇ ਮਰੀਜ਼ਾਂ ਵਿੱਚ ਇਜ਼ਾਫਾ ਹੋ ਜਾਂਦਾ ਹੈ। ਸਮੋਗ ਨਾਲ ਸਭ ਤੋਂ ਜ਼ਿਆਦਾ ਅੱਖਾਂ ਮੁਤਾਸਰ ਹੁੰਦੀਆਂ ਹਨ। ਅੱਖਾਂ ਵਿੱਚ ਜਲਣ ਅਤੇ ਖਾਰਿਸ਼ ਹੁੰਦੀ ਹੈ। ਪੂਰੀ ਦੁਨੀਆ ਵਿੱਚ ਹਰ ਸਾਲ 70 ਲੱਖ ਲੋਕ ਸਮੋਗ ਦੀ ਵਜ੍ਹਾ ਤੋਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ। ਤਰੱਕੀ ਯਾਫਤਾ ਮੁਲਕਾਂ ਨੇ ਸਮੋਗ ਦੀ ਕਮੀ ਵਾਸਤੇ ਕਾਨੂੰਨ ਬਣਾਏ ਹੋਏ ਨੇ, ਜੋ ਫੈਕਟਰੀਆਂ ਅਤੇ ਗੱਡੀਆਂ ਦੇ ਖਤਰਨਾਕ ਅਤੇ ਬੇਵਕਤ ਧੂੰਏਂ ਦੇ ਅਖਰਾਜ 'ਤੇ ਪਾਬੰਦੀ ਲਾਉਂਦੇ ਨੇ। ਸਾਡੇ ਮੁਲਕ ਵਿੱਚ ਸਮੋਗ ਦੀ ਕਮੀ ਵਾਸਤੇ ਹਕੂਮਤ ਇਕਦਾਮ ਕਰ ਰਹੀ ਹੈ। ਆਵਾਮ ਨੂੰ ਵੀ ਹਕੂਮਤ ਨਾਲ ਪੂਰਾ ਤਾਮਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਅਸੀਂ ਸਮੋਗ ਦੇ ਅਸਰਾਤ 'ਤੇ ਕਾਬੂ ਪਾ ਸਕਨੇ ਹਾਂ। ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ।